ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਜਿਵੇਂ ਆਪਾਂ ਦੇਖਿਆ ਕਿ ਪੰਜਾਬ ਤੋਂ ਆਏ ਤੇ ਭਾਰਤ ਤੋਂ ਆਏ 700 ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਜੱਦੋਜਹਿਦ ਕਰਨੀ ਪਈ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਉਹਨਾਂ ਦੇ ਨਾਲ ਧੋਖਾ ਹੋਇਆ। ਇੱਕ ਠੱਗ ਤੇ ਧੋਖੇਬਾਜ਼ ਟਰੈਵਲ ਏਜੰਟ ਬਰਜੇਸ਼ ਮਿਸ਼ਰੇ ਨੇ ਉਹਨਾਂ ਦੇ ਨਾਲ ਦਸਤਾਵੇਜ਼ਾਂ ਦੇ ਤੌਰ ਤੇ ਠੱਗੀ ਮਾਰ ਕੇ ਉਹਨਾਂ ਨੂੰ ਵੀਜ਼ਾ ਲਵਾ ਕੇ ਕੈਨੇਡਾ ਤਾਂ ਭੇਜਤਾ। ਪਰ ਕੈਨੇਡਾ ਦੇ ਵਿੱਚ ਜਦੋਂ ਉਹਨਾਂ ਨੂੰ ਇਸ ਘਪਲੇ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹਨਾਂ ਸਟੂਡੈਂਟਸ ਨੇ बहुत सारे प्रोटेस्ट किए, रोस मुजाहरे किए तो अंत फिर ये मामला जोड़ा उच्च अधिकारियों तक इस तक कि मिनिस्टर तक भी पहुँचा। अज उस मामले के बरजेश मिश्रा के नाल जुड़ी एक वड्डी खबर आ रही है। बरजेश मिश्रा नूं 3 साल की कैद की सज़ा सुनाई गई है। दस्सिया गया कि वैनकूवर की अदालत के विच इमीग्रेशन अपराधों के लिए दोषी करार देंदे 3 साल की कैद की सज़ा सुनाई गई है। 37 साला बरजेश मिश्रा नूं कैनेडियन बॉर्डर सर्विसिज एजेंसी CBSE जिन्होंने आप कह दिंदे आ ਉਹਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨੇ 2016 ਤੋਂ ਲੈ ਕੇ 2020 ਦੇ ਵਿਚਕਾਰ ਭਾਰਤੀ ਵਿਦਿਆਰਥੀਆਂ ਨੂੰ ਜਾਲੀ ਦਸਤਾਵੇਜ਼ ਲਗਾ ਕੇ ਕੈਨੇਡਾ ਭੇਜਿਆ ਸੀਗਾ ਤੇ ਇਹਦੇ ਵਿੱਚ ਬਹੁਤ ਗਿਣਤੀ ਪੰਜਾਬੀ ਸਟੂਡੈਂਟਸ ਦੀ ਦੱਸੀ ਗਈ ਹੈ। ਮਿਸ਼ਰਾ ਵੈਨਕੂਵਰ ਦੀ ਅਦਾਲਤ ਦੇ ਵਿੱਚ ਜਦੋਂ ਪੇਸ਼ ਹੋਇਆ ਤੇ ਉਹਨੇ ਆਪਣੇ ਅਪਰਾਧਾਂ ਦੇ ਲਈ ਮਾਫੀ ਮੰਗੀ। ਮਿਸ਼ਰਾ ਨੂੰ ਜੂਨ 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹਦੀ ਹਿਰਾਸਤ ਜਦੋਂ ਕੀਤਾ ਲਿਆ ਗਿਆ ਸੀ ਉਹਨੂੰ ਉਸ ਸਮੇਂ ਨੂੰ ਇਹਦੇ 3 ਸਾਲਾਂ ਦੇ ਵਿੱਚ ਗਿਣਿਆ ਜਾਊਗਾ ਤੇ ਹੁਣ ਉਹ 19 ਮਹੀਨੇ ਹੋਰ ਜੇਲ੍ਹ ਦੇ ਵਿੱਚ ਉਹਨੂੰ ਰਹਿਣਾ ਪਊਗਾ। ਉਹ ਟੂਰਿਸਟ ਵੀਜ਼ੇ ਤੇ ਕੈਨੇਡਾ ਦੇ ਵਿੱਚ ਦਾਖਲ ਹੋਇਆ ਸੀ ਜਿਸ ਦੀ ਮਿਆਦ ਉਹਦੀ ਗ੍ਰਿਫਤਾਰੀ ਦੇ ਸਮੇਂ ਖਤਮ ਹੋ ਚੁੱਕੀ ਸੀ। ਜਾਂਚ ਦੇ ਦੌਰਾਨ 12 ਪੀੜਤ ਸਾਹਮਣੇ ਆਏ ਨੇ। ਕੈਨੇਡਾ ਦੇ ਵਿੱਚ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਮਿਸ਼ਰਾ ਨੂੰ ਭਾਰਤ ਭੇਜੇ ਜਾਣ ਦੀ ਉਮੀਦ ਹੈ ਜਿੱਥੇ ਉਸ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਦੇ ਸਮੇਤ ਹੋਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਦਾਲਤ ਦੇ ਵਿੱਚ ਕੋਈ ਵੀ ਪੀੜਤ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜਦੋਂ ਇਹ ਸਜ਼ਾ ਸੁਣਾਈ ਗਈ ਹੈ ਵੈਨਕੂਵਰ ਦੇ ਵਿੱਚ ਉਦੋਂ ਕੋਈ ਮੌਜੂਦ ਨਹੀਂ ਸੀ। ਸੋ ਇਹ ਪੂਰਾ ਮਾਮਲਾ ਆਪਾਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਪਹੁੰਚੇ ਵਿਦਿਆਰਥੀਆਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਜਿਹੜੇ ਦਸਤਾਵੇਜ਼ ਨੇ ਜਾਲੀ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵਰਕ ਪਰਮਿਟ ਦੇ ਤੇ ਉਹਨਾਂ ਦੇ ਕੈਨੇਡਾ ਦੇ ਵਿੱਚ ਰਹਿਣ ਦਾ ਜਿਹੜਾ ਤਕਨੀਕੀ ਤੌਰ ਤੇ ਜਿਹੜੇ ਆਧਾਰ ਨੇ ਉਹ ਫਿੱਕੇ ਪੈਂਦੇ ਨੇ। ਉਹਨਾਂ ਦੇ ਵਿੱਚ ਕਈ ਗਰਾਊਂਡਸ ਤੇ ਉਹ ਝੂਠੇ ਪਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਤੇ ਡਿਪੋਰਟ ਤੱਕ ਦੀ ਤਲਵਾਰ ਵੀ ਜਿਹੜੀ ਉਹਨਾਂ ਦੇ ਵਿੱਚੋਂ ਕਈਆਂ ਤੇ ਲਟਕ ਜਾਂਦੀ ਹੈ। ਆਪਾਂ ਦੇਖਿਆ ਕਿ ਬਹੁਤ ਵਾਰ ਪੰਜਾਬ ਦੇ ਵਿੱਚ ਜਿਹੜੇ ਕੈਨੇਡੀਅਨ ਵਿਦਿਆਰਥੀ ਨੇ ਕੈਨੇਡਾ ਆਉਣਾ ਚਾਹੁੰਦੇ ਨੇ, ਸੁਪਨਾ ਪਾਲੀ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਪੜ੍ਹਨ ਦਾ, ਉਹ ਵੱਡੀ ਗਿਣਤੀ ਦੇ ਵਿੱਚ ਆਮ ਮੱਧ ਵਰਗੀ ਘਰਾਂ ਤੋਂ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੇ, ਸਾਰਿਆਂ ਨੇ ਨਹੀਂ, ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਆਪਣੀਆਂ ਜ਼ਮੀਨ ਜਾਇਦਾਦਾਂ ਵੇਚੀਆਂ ਨੇ। ਤੇ ਇੱਕ BBC ਦੀ ਰਿਪੋਰਟ ਵੀ ਆਪਾਂ ਸਾਂਝੀ ਕੀਤੀ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦੀ ਜਾਇਦਾਦ ਔਰ ਕਈ ਤਾਂ ਇਹੋ ਜਿਹੇ ਮਤਲਬ ਜਿਨ੍ਹਾਂ ਨੂੰ ਮਜਬੂਰੀ ਸੀਗੀ ਉਹਨਾਂ ਨੇ ਤਾਂ ਆਪਣੀ ਜਿਹੜੀ ਜਾਇਦਾਦ ਸੀਗੀ ਉਹਦੀ ਕੀਮਤ ਤਾਂ ਕਈ ਗੁਣਾ ਜ਼ਿਆਦਾ ਸੀ ਪਰ ਕਈ ਗੁਣਾ ਘੱਟ ਕੀਮਤ 'ਤੇ ਉਹਨਾਂ ਨੇ ਜਾਇਦਾਦ ਵੇਚੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਸਾਡੇ ਬੱਚੇ ਦਾ ਵੀਜ਼ਾ ਲੱਗ ਗਿਆ ਕੈਨੇਡਾ ਦੇ ਵਿੱਚ ਤੇ ਹੁਣ ਉਹਨੇ ਬਾਹਰ ਚਲਾ ਜਾਣਾ। ਸੋ ਉਹਨਾਂ ਦੇ ਨਾਲ ਦੋਹਰਾ ਜਿਹੜਾ ਧੋਖਾ ਉਹ ਹੋ ਗਿਆ। ਇੱਕ ਤਾਂ ਉਹਨਾਂ ਨੂੰ ਓਲੇ ਦੇ ਵਿੱਚ ਰੱਖਿਆ ਗਿਆ, ਇੱਕ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲੀ ਜਿਹੜੀ ਸਥਿਤੀ ਸੀਗੀ, ਆਰਥਿਕ ਸਥਿਤੀ ਸੀ ਉਹ ਹੋਰ ਜ਼ਿਆਦਾ ਮੰਦੀ ਪੈ ਗਈ ਤੇ ਉੱਪਰੋਂ ਉਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਬੱਚੇ ਨੂੰ ਹੁਣ ਕੈਨੇਡਾ ਕਿਤੇ ਡਿਪੋਰਟ ਨਾ ਕਰ ਦੇਵੇ, ਜੇ ਉਹਦੇ ਨਾਲ ਧੋਖਾ ਹੋ ਗਿਆ ਤੇ ਉਹਨਾਂ ਨੂੰ ਇਸ ਤਰ੍ਹਾਂ ਇੱਕ ਇਮੋਸ਼ਨਲ ਡੈਮੇਜ ਤੇ ਦੂਜਾ ਆਰਥਿਕ ਜਿਹੜਾ ਘਾਟਾ ਸੀ ਉਹਦੇ ਵਿੱਚੋਂ ਲੰਘਣਾ ਪਿਆ। ਸੋ ਇਹ ਸਭ ਕੁਝ ਵਾਪਰਿਆ ਬਰਜੇਸ਼ ਮਿਸ਼ਰਾ ਕਰਕੇ ਕਿਉਂਕਿ ਉਹਨੇ ਖੁਦ ਕਬੂਲਿਆ ਵੈਨਕੂਵਰ ਦੀ ਅਦਾਲਤ ਦੇ ਵਿੱਚ ਕਿ ਹਾਂ ਮੈਥੋਂ ਅਪਰਾਧ ਹੋਇਆ ਤੇ ਉਹਨੇ ਮਾਫੀ ਵੀ ਮੰਗੀ ਇਮੀਗ੍ਰੇਸ਼ਨ ਦੇ ਕਈ ਅਪਰਾਧਾਂ ਦੇ ਲਈ। ਬਰਜੇਸ਼ ਮਿਸ਼ਰਾ ਜਦੋਂ ਕੈਨੇਡਾ ਦੇ ਵਿੱਚ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਤਾਂ ਉਦੋਂ ਇਹ ਟੂਰਿਸਟ ਵੀਜ਼ੇ ਤੇ ਦਾਖਲ ਹੋਇਆ ਸੀਗਾ ਪਰ ਉਦੋਂ ਤੱਕ ਉਹ ਵੀ ਜਿਹੜਾ ਇਹਦਾ ਐਕਸਪਾਇਰ ਹੋ ਚੁੱਕਿਆ ਸੀਗਾ ਜਦੋਂ ਇਹਨੂੰ ਜੂਨ 2023 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਹ ਟੂਰਿਸਟ ਵੀਜ਼ੇ ਤੇ ਕੈਨੇਡਾ ਦੇ ਵਿੱਚ ਦਾਖਲ ਹੋਇਆ ਸੀਗਾ। 3 ਸਾਲ ਦੀ ਜਿਹੜੀ ਇਹਨੂੰ ਸਜ਼ਾ ਹੋਈ ਹੈ ਉਹਦੇ ਵਿੱਚ ਉਹ ਵੀ ਟਾਈਮ ਗਿਣਿਆ ਜਾਊਗਾ ਜਦੋਂ ਤੋਂ ਇਹਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ। ਸੋ ਹੁਣ ਇਹਨੂੰ 19 ਮਹੀਨੇ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਊਗਾ। 19 ਮਹੀਨਿਆਂ ਤੋਂ ਬਾਅਦ ਇਹਨੂੰ ਡਿਪੋਰਟ ਕਰ ਦਿੱਤਾ ਜਾਊਗਾ ਤੇ ਉਹ ਪਹਿਲਾਂ ਹੀ ਕੈਨੇਡਾ ਦੇ ਭਾਰਤ ਦੇ ਵਿੱਚ ਮਨੁੱਖੀ ਤਸਕਰੀ ਦੇ ਅਪਰਾਧ ਸਮੇਤ ਕਈ ਹੋਰ ਅਪਰਾਧਿਕ ਦੋਸ਼ਾਂ ਦਾ ਜਿਹੜਾ ਉਹ ਸਾਹਮਣਾ ਕਰ ਰਿਹਾ। ਹਲੇ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਵੱਡਾ ਨੈਕਸਸ ਇਹਨਾਂ ਧੋਖੇਬਾਜ਼ ਟਰੈਵਲ ਏਜੰਟਾਂ ਦਾ ਜਿਹੜੇ ਲੋਕਾਂ ਨੂੰ ਝੂਠੇ ਮੂਠੇ ਸੁਪਨੇ ਦਿਖਾ ਕੇ ਇੱਕ ਵਾਰੀ ਜਹਾਜ਼ਾਂ ਦੇ ਵਿੱਚ ਤਾਂ ਚੜ੍ਹਾ ਦਿੰਦੇ ਨੇ। ਇਹ ਕਈ ਕੈਨੇਡਾ ਪਹੁੰਚ ਗਏ, ਕਈ ਕੈਨੇਡਾ ਵੀ ਨਹੀਂ ਪਹੁੰਚੇ, ਕਈਆਂ ਨੂੰ ਅਮਰੀਕਾ ਦਾ ਜਦੋਂ ਲਾਲਚ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਲੈਟਿਨ ਅਮਰੀਕੀ ਜਿਹੜੇ ਮੁਲਕ ਨੇ ਉਹਨਾਂ ਮੁਲਕਾਂ ਦੇ ਵਿੱਚ ਰੋਲਣਾ ਪੈਂਦਾ। ਉਹਨਾਂ ਮੁਲਕਾਂ ਦੇ ਵਿੱਚ ਹੋਰ ਜਿਹੜੇ ਇੱਥੋਂ ਦੇ ਗੈਂਗ ਨੇ ਉਹਨਾਂ ਦੇ ਧੱਕੇ ਚੜ੍ਹ ਜਾਂਦੇ ਨੇ, ਫਿਰ ਉਹ ਉੱਥੇ ਫਿਰੌਤੀਆਂ ਮੰਗੀ ਜਾਂਦੇ ਨੇ। ਸੋ ਇਸ ਤਰ੍ਹਾਂ ਬਹੁਤ ਘੱਟ ਲੋਕ ਨੇ ਜਿਹੜੇ ਵਧੀਆ ਤਰੀਕੇ ਦਾ ਕੰਮ ਕਰਦੇ ਨੇ, ਸ਼ਾਨਦਾਰ ਕੰਮ ਕਰਦੇ ਨੇ ਜਾਂ ਪੰਜਾਬੀ 'ਚ ਕਹਿ ਲਓ ਕਿ 1 ਨੰਬਰ ਦਾ ਕੰਮ ਕਰਦੇ ਨੇ। ਸੋ ਜਿਨ੍ਹਾਂ ਸਟੂਡੈਂਟਸ ਦੇ ਨਾਲ ਇਹ ਧੱਕਾ ਹੋਇਆ ਬੇਸ਼ੱਕ ਬਰਜੇਸ਼ ਮਿਸ਼ਰੇ ਨਾਲ
ਨਾਲ ਤਾਂ ਇਹ ਹੋ ਗਿਆ, ਹੁਣ ਤਾਂ 3 ਸਾਲ ਦੀ ਕੈਦ ਹੋ ਗਈ, ਪਰ ਜਿਨ੍ਹਾਂ ਦੇ ਨਾਲ ਇਹ ਧੱਕਾ ਹੋਇਆ ਉਹਨਾਂ ਦੇ ਵਿੱਚੋਂ ਹਲੇ ਵੀ ਕਈ ਮਾਮਲੇ ਅਜਿਹੇ ਨੇ ਜਿਹੜੇ ਲਟਕੇ ਪਏ ਨੇ ਜਾਂ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਫੈਸਲਾ ਲੈਣਾ ਹੈ। ਸੋ ਹਲੇ ਉਹਨਾਂ ਦੇ ਨਾਲ ਜਿੰਨਾ ਧੱਕਾ ਹੋਇਆ ਸੀ, ਬੇਸ਼ੱਕ ਇਹਨੂੰ ਕੈਦ ਹੋਈ ਹੈ, ਪਰ ਫਾਈਨੈਂਸ਼ੀਅਲੀ ਤੌਰ ਤੇ ਜਿਹੜਾ ਉਹਨਾਂ ਦਾ ਲਾਸ ਹੋਇਆ, ਜਿਹੜਾ ਉਹਨਾਂ ਦਾ ਟਾਈਮ ਦੇ ਤੌਰ ਤੇ ਲਾਸ ਹੋਇਆ, ਜਾਂ ਇੱਕ ਤਲਵਾਰ ਜਿਹੜੀ ਉਹਨਾਂ ਤੇ ਲਟਕ ਰਹੀ ਹੈ, ਸ਼ਾਇਦ ਉਹਦੀ ਭਰਪਾਈ ਕਰਨੀ ਕਾਫੀ ਔਖੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ